ਹੈੱਡਕੁਆਟਰ ਬਣ ਗਏ ਤੇ ਸੁਪਰੀਮ ਸਾਹਿਬ ਤੇ ਬਜ਼ੁਰਗ ਸਨ, ਆਸ਼ੀਰਵਾਦ ਦਿੰਦੇ ਸਨ ਕਿ ਅਮੀਨ ਇਹ ਜਿਹੜਾ ਟੀਚਰਸ ਦਾ ਮਾਮਲਾ ਸੀ, ਕਾਲਜ ਟੀਚਰ ਐਸੋਸੀਏਸ਼ਨ ਦਾ, ਅਮੀਨ ਇਹਦੇ ਵਿੱਚ ਐਕਟਿਵ ਸੀ ਔਰ ਕਰਤਾ ਸੀ, ਸਿਰਫ ਐਕਟਿਵਲੀ ਨਹੀਂ ਸੀ, ਕਰਤਾ ਸੀ, ਸੈਂਟਰਲ ਫਿਗਰ ਸੀ। ਔਰ ਇਹ ਬਹੁਤ ਲੰਬਾ ਪੀਰੀਅਡ ਹੈ ਕਿ ਜਿਹਦੇ ਵਿੱਚ ਅਮੀਨ ਸਾਹਿਬ ਦੇ ਗਿਰਦ ਸਾਰਾ ਜਿਹੜਾ ਪੰਜਾਬ ਦਾ ਸਟਰਕਚਰ ਜਿਹੜਾ ਨਾ, ਔਰ ਉਹ ਖੁਦ ਪਹਿਲੇ ਕਿਧਰੇ ਸੁਪਰੀਮ ਸਾਹਿਬ ਦੇ ਹਲਕਾ ਇਰਾਦਤ 'ਚ ਸਨ। ਅੱਛਾ। ਤੇ ਫਿਰ ਉਹ ਮਲਿਕ ਦੇ ਮਲਿਕ ਸਾਹਿਬ ਦੇ ਹਲਕਾ ਇਰਾਦਤ 'ਚ ਚਲੇ ਗਏ ਔਰ ਉਹ ਪ੍ਰੋ ਸੋਵੀਅਤ ਉਹਨਾਂ ਦਾ ਨੇਤਾ ਨਜ਼ਰ ਬਣ ਗਿਆ। ਤੇ ਇਹ ਐਕਟਿਵਿਸਟ ਸ਼ਬੋ ਰੋਜ਼ ਯਾਨੀ ਇਹ ਆਪਣੀ ਪਾਰਟੀ ਜਿਹੜੀ ਉਹਦੇ ਵਾਸਤੇ ਔਰ ਇਹ ਕਾਲਜ ਟੀਚਰਸ ਦੇ ਵਾਸਤੇ ਪ੍ਰੋਫੈਸ਼ਨਲ ਕਮਿਊਨਿਟੀ ਦੇ ਵਿੱਚ ਸ਼ਬੋ ਰੋਜ਼ ਲੱਗੇ ਰਹਿੰਦੇ ਸੀ। ਅਸੀਂ ਉਹਨਾਂ ਦੇ ਬਾਲਕੇ ਜਾਂ ਕਹਿ ਲਓ ਤੁਸੀਂ ਨਵੇਂ ਮਤਲਬ ਉਹ ਜਿਹੜੇ ਬੰਦੇ ਅਜ਼ੀਜ਼ੁਦੀਨ ਵੀ ਹੈ, ਅਜ਼ੀਜ਼ੁਦੀਨ ਵੀ ਨਾਲ ਸੀ। ਨਹੀਂ, ਅਜ਼ੀਜ਼ੁਦੀਨ ਸ਼ੁਰੂ ਤੋਂ ਯਾਨੀ ਇਹ ਦੋਵੇਂ ਸੁਪਰੀਮ ਸਾਹਿਬ ਦੇ ਅੱਛਾ ਸੱਜੇ ਖੱਬੇ ਸਨ। ਠੀਕ ਹੈ। ਤੇ ਅਜ਼ੀਜ਼ੁਦੀਨ ਫਿਰ ਉਹ ਪ੍ਰੋਫੈਸਰ ਪ੍ਰਿੰਸੀਪਲ ਸਨ, ਕੀ ਨਾਂ ਸੀ? ਹਮੀਦ ਅਹਿਮਦ ਖਾਨ। ਹਮੀਦ ਅਹਿਮਦ ਖਾਨ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਲੈ ਗਏ ਤੇ ਉਹ ਇਸਲਾਮੀਆ ਕਾਲਜ ਤੋਂ। ਹਾਂ, ਅਜ਼ੀਜ਼ ਨੂੰ ਉੱਥੇ ਲੈ ਗਿਆ ਤੇ ਅਮੀਨ ਨਹੀਂ ਗਿਆ। ਅਮੀਨ ਨੇ ਲੈ। ਦੂਸਰੀ ਗੱਲ ਇਹ ਹੈ ਕਿ ਅਜ਼ੀਜ਼ੁਦੀਨ ਦੀ ਪੋਲੀਟਿਕਸ ਜਿਹੜੀ ਸੀ ਉਹ ਡਿਫਰੈਂਟ, ਮੋਟੇ ਹਿਸਾਬ ਦੇ ਵਿੱਚ ਉਹ ਪ੍ਰੋ ਪੀਕਿੰਗ ਯਾਨੀ ਇਹ ਪ੍ਰੋ ਰਸ਼ੀਆ ਇਹ ਸਾਰਾ ਸਿਲਸਿਲਾ ਇਹ ਕਾਫੀ ਦੇਰ ਫਿਰ ਸਿਰਫ ਇਹਨਾਂ ਦਾ ਆਪਣਾ ਜਿਹੜਾ ਸਿਸਟਮ ਸੀ ਸ਼ਮੀਮ ਅਸ਼ਰਫ ਮਲਿਕ ਦਾ, ਇਹ ਉਹਦੇ ਵਿੱਚ ਤੇ ਐਕਟਰ ਹੈ ਹੀ ਸੀ, ਲੇਕਿਨ ਇਹ ਨਾਲ ਜਿਹੜਾ ਸ਼ਹਿਰ ਦੇ ਵਿੱਚ ਇਲੈਕਸ਼ਨਾਂ ਇੱਕ ਜ਼ਵਾਲ ਜਿਹਾ ਸੀ, ਪਾਰਟੀਆਂ ਜਿਹੜੀਆਂ ਟੁੱਟ ਭੱਜ ਰਹੀਆਂ ਸਨ ਅਤੇ ਕੋਈ ਸੁਰ ਪੈਰ ਜਿਹੜਾ ਨਾ ਸਮਝ ਨਹੀਂ ਸੀ ਆਉਂਦਾ ਕਿਸੇ ਨੂੰ। ਉਹਦੇ ਵਿੱਚ ਅਮੀਨ ਇਹ ਕਰਦਾ ਸੀ ਕਿ ਰਿਵਾਈਵ ਕਰਨ ਦੀ ਕੋਸ਼ਿਸ਼ ਕਰਦਾ ਸੀ, ਮੁਖਤਲਿਫ ਸਟਰਕਚਰਸ ਉਹਨਾਂ ਦੀਆਂ ਯਾਨੀ ਬੇਸਿਕ ਡਾਕੂਮੈਂਟਸ ਜਿਹੜੇ ਨੇ ਉਹ ਲਿਖ ਕੇ ਦਿੰਦਾ ਸੀ ਔਰ ਫਿਰ ਉਹਨਾਂ ਨੂੰ ਇੱਕ ਤਰ੍ਹਾਂ ਦੀ ਤਹਿਰੀਕ ਦੇਣੀ। ਯਾਨੀ ਇਹ ਜਿਹੜੀ ਐਕਟੀਵਿਟੀ ਸੀ ਇਹ ਆਪਣੇ ਉਹ ਜਿਹੜੇ ਇਨਕਲੇਵ ਸੀ ਛੋਟਾ ਜਿਹਾ, ਉਹਦੇ ਤੋਂ ਬਾਹਰ ਨਿਕਲ ਕੇ ਫੈਲਣ ਵਾਲੀ ਗੱਲ, ਇਹਦੇ ਵਿੱਚ ਉਹ ਫੋਕਸ ਹੋ ਗਿਆ ਕਿਉਂਕਿ ਇਹ ਜਿਹੜੀ ਕੋਈ ਮਾਸ ਬੇਸ ਵਾਲਾ ਮਸਲਾ ਸੀ ਇਹ ਬਾਰੇ 'ਚ ਨਹੀਂ ਸੀ, ਇਹ ਫੌਰੀ ਯਾਨੀ ਨਜ਼ਰ 'ਚ ਆ ਗਿਆ। ਇਹ ਨਤੀਜਾ ਇਹ ਹੈ ਕਿ ਉਹ ਅਮੀਨ ਦੇ ਮਗਰ ਲੱਗ ਗਿਆ ਔਰ ਅਮੀਨ ਬਾਜ਼ ਨਹੀਂ ਆਇਆ, ਫਿਰ ਵੀ ਛੁਪ ਛੁਪਾ ਕੇ ਲੱਗਾ ਰਹੇ। ਤੇਰੇ ਲਈ ਕੁਝ ਲਿਖ ਦਿੱਤਾ, ਮੇਰੇ ਲਈ ਕੁਝ ਲਿਖ ਦਿੱਤਾ। ਲਿਖਦਾ ਜਿਹੜਾ ਸੀ ਨਾ ਉਹ ਇਸ ਤਰ੍ਹਾਂ ਸੀ ਕਿ ਉਹ ਉਹਨਾਂ ਨੂੰ ਪਸੰਦ ਨਹੀਂ ਸੀ ਆਉਂਦਾ ਜਿਹਨਾਂ ਦੇ ਖਿਲਾਫ ਲਿਖਦਾ ਸੀ। ਉਹ ਫਿਰ ਇਹ ਹੋਇਆ ਕਿ ਇਹਨੂੰ ਅਜ਼ੀਜ਼ੁਦੀਨ ਨੂੰ ਵੀ ਫੜ ਕੇ ਲੈ ਗਏ ਅਤੇ ਅਜ਼ੀਜ਼ੁਦੀਨ ਵੀ ਅੰਦਰ ਰਿਹਾ ਅਤੇ ਮਤਲਬ ਔਖਾ ਸੌਖਾ ਨਿਕਲਿਆ। ਅਜ਼ੀਜ਼ ਦੇ ਯਾਨੀ ਸ਼ਾਗਿਰਦਾਂ 'ਚੋਂ, ਕੁਲੀਗਸ ਦੇ ਵਿੱਚੋਂ ਕੋਈ ਮਤਲਬ ਇਸ ਤਰ੍ਹਾਂ ਦਾ ਐਲੀਮੈਂਟ ਵੀ ਆਇਆ ਸੀ ਜਿਨ੍ਹਾਂ ਨੇ ਕੋਈ ਪ੍ਰੈਸ਼ਰ ਪਾਇਆ ਅਤੇ ਅਜ਼ੀਜ਼ ਦਾ ਤਾਂ ਰਿਹਾ ਹੋ ਗਿਆ। ਅਤੇ ਅਮੀਨ ਜਿਹੜਾ ਹੈ ਨਾ ਉਹ ਮਤਲਬ ਸਿਹਤ ਦੇ ਮਾਮਲੇ ਦੇ ਵਿੱਚ ਬਿਲਕੁਲ ਹੀ ਕੀ ਕਹਿਣਾ ਚਾਹੀਦਾ ਹੈ, ਬਹੁਤ ਨਾਜ਼ੁਕ ਸੀ ਔਰ
ਹੁਣ ਚਾਲ ਨਹੀਂ ਸੀ ਚੱਲ ਸਕਦਾ। ਤੇ ਉਹ ਜਦੋਂ ਇੱਕ ਵਾਰੀ ਜਦੋਂ ਆਇਆ ਤੇ ਅਸੀਂ ਸਾਰੇ ਡਾਕਟਰ ਅਨੀਸ ਦੇ ਘਰ ਜਮ੍ਹਾਂ ਹੋਏ ਤੇ ਪ੍ਰੋਫੈਸਰ ਕੀ ਨਾਮ ਯਾਰ ख्वाजा ਸਾਹਿਬ ਖਾਜਾ ਮਸੂਦ ख्वाजा मसूद ਨਹੀਂ ਇੱਥੇ ਦੇ ਹੁਣ ਮੁੰਡਾ ਜਿਹੜਾ ਦਾ ਮੁੰਡਾ ਨਹੀਂ ਯਾਰ ਜਰਨਲਿਸਟ ਹੈ ਨਾ ਹਾਏ ਸਾਹਿਬ ਉਹ ਜਿਹੜੇ ਨੇ ਨਹੀਂ ਜਰਨਲਿਸਟ ਹਨ ਉਹ ਅਹਿਮਦ ਜੀ ਨੇ ਜੋ ਵੀ ਕਰਦੇ ਹੈਂ? ਜ਼ੇਨ ਸਾਹਿਬ ਦੀ ਹੈਂ? ਜ਼ੇਨ ਦੀ ਨਹੀਂ ਨਹੀਂ ਉਸ ਵਿੱਚ ਮਤਲਬ ਜਰਨਲਿਸਟ ਹਨ ਲਿਖਦੇ ਯਾਨੀ ਕੀ ਕਹਿਣਾ ਚਾਹੀਦਾ ਹੈ, ਬੁਰਜਾਂ ਦੇ ਵਿੱਚ ਆਈਏ ਦਾ ਮਾਨ ਸਾਰੇ ਸਾਹਿਬ ਉਹ ਕਹਿ ਰਹੇ ਖਾਜਾ ਅੱਛਾ ਹਾਂ ਮਤਲਬ ਬਹਰਾਲ ਉਹ ਵੀ ਸਨ ਮਤਲਬ ਮੈਨੂੰ ਉਹ ਬਜ਼ੁਰਗਾਂ ਦਾ ਉਹਦਾ ਤੇ ਇਹਦਾ ਆਪਣੇ ਫੈਜ਼ ਦਾ ਦਮਾਦ ਜਿਹੜਾ ਛੋਟਾ ਸ਼ੁਐਬ ਉਹ ਵੀ ਸੀ ਤੇ ਹੋਰ ਪਤਾ ਨਹੀਂ ਹੋਰ ਕਿਹੜੇ ਸਨ ਸੀ ਕੁਛ ਹੋਰ ਇਸ ਤਰ੍ਹਾਂ ਬੰਦੇ ਸੀ ਉਹ ਬੜੀ ਕੋਸ਼ਿਸ਼ ਕਰਦੇ ਰਹੇ ਤੇਰੀ ਤੇਰੀ ਸਮਝ ਉਹਦੀ ਬਦਲੀ ਨੂੰ ਜਿਹੜਾ ਛੱਡ ਕੇ ਜਾਣਾ ਚਾਹ ਰਿਹਾ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਕਿ ਕੋਈ ਗੱਲ ਨਹੀਂ ਇੰਝ ਹੁੰਦਾ ਹੈ ਕਿ ਅੱਛਾ, ਅੱਛਾ, ਇਹ ਅੱਛਾ। ਤੇਰੀ ਸਮਝ ਨਹੀਂ ਆਉਂਦੀ ਤੇ ਉਹ ਡਿਸਓਰੀਐਂਟਡ ਸੀ ਅੱਛਾ ਫਿਰ ਇਹ ਹੋਇਆ ਕਿ ਕੁਛ ਦੇਰ ਦੇ ਬਾਅਦ ਯਾਨੀ ਇਹ ਇੱਕ ਵਾਰੀ ਤੇ ਇਹ ਗੁਜ਼ਰ ਗਿਆ ਤੇ ਫਿਰ ਦੁਬਾਰਾ ਜਿਹੜਾ ਇੱਕ ਸੀ ਨਾ ਪਰਚਾ ਜਿਹੜਾ ਨਿਕਲਦਾ ਸੀ ਇੱਥੋਂ ਪ੍ਰੋਗਰੈਸਿਵ ਪਰਚਾ ਲੈ ਲਓ ਨਾ ਪਲਾਜ਼ਾ ਲੈ ਲਓ ਨੇ ਲੈ ਲਓ ਨਾ ਹਾਰ ਲੈ ਲਓ ਨੇ ਕਿਤੇ ਸਨ ਔਰ ਬੈਠ ਵਗੈਰਾ ਕਰਦੇ ਇੱਕ ਅੰਗਰੇਜ਼ੀ ਦਾ ਵੀ ਨਾਲ ਕੱਢਦੇ ਸਨ ਨਾ ਉਹ ਇਹ ਸਪੋਰਟਸ ਟਾਈਮ ਗਲਤ ਸਰ ਨਹੀਂ 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 ਉਹ ਆਪਣਾ ਮਸ਼ਹੂਰ ਵਿਊ ਪੁਆਇੰਟ ਵਿਊ ਵਿਊ ਪੁਆਇੰਟ ਹਾਂਜੀ ਹਾਂਜੀ ਵਿਊ ਪੁਆਇੰਟ ਦੇ ਵਿੱਚ ਅਸਲ ਦੇ ਵਿੱਚ ਉਹ- ਹਾਂ, ਕਰਦੇ ਰਹੇ, ਉਹ- ਕਰਦੇ ਰਹੇ, ਉਹ- ਬਿਲਕੁਲ। ਵਿਊ ਪੁਆਇੰਟ ਦੇ ਵਿੱਚ ਉਹ ਫਿਰ ਯਾਨੀ ਜਾਂ ਦੁਬਾਰਾ ਚਲੇ ਗਏ। ਲੇਕਿਨ ਫਿਰ ਉਹ ਯਾਨੀ ਉਖੜ ਗਿਆ ਸੀ ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ ਉਹ ਬੜੀ ਦੇਰ ਦੀ ਗੱਲ ਉਹ ਯਾਦ ਕਰੋ ਜ਼ਰਾ ਉਹ ਮੇਰੀ ਤੇ ਕਾਲਜ ਟੀਚਰ ਐਸੋਸੀਏਸ਼ਨ ਅਰਲੀ ਪੀਰੀਅਡ ਅਸੀਂ ਐਸੋਸੀਏਸ਼ਨ 'ਚ ਜ਼ਹੂਰ ਅਹਿਮਦ ਦੇ ਨਾਲ ਤੁਰਬਤ ਸੀ ਅੱਛਾ ਉਹ ਲੈਕਚਰ ਦੀ ਜ਼ਹੂਰ ਆਲਮ ਨਹੀਂ ਜ਼ਹੂਰ ਅਹਿਮਦ ਜ਼ਹੂਰ ਅਹਿਮਦ ਅੱਛਾ ਹਾਂ ਜ਼ਹੂਰ ਪੁਰਾਣੇ ਓਕੇ ਲੋਕਾਂ 'ਚ ਸੀ ਤੇ ਬਹਰਾਲ ਇਹ ਅਮੀਨ ਮਤਲਬ ਉਸ ਦੂਜਾ ਝਟਕਾ ਲੱਗਾ ਨਾ ਕਿ ਇਹ ਅਜ਼ੀਜ਼ ਤੇ ਚੱਲ ਗਿਆ ਇਹ ਨਹੀਂ ਚੱਲਿਆ ਇਹ ਫਿਰ ਇਹਨੇ ਕੋਈ ਹਿਸਾਬ ਲਾਇਆ ਕਿ ਮੈਂ ਬਾਹਰ ਜਾਵਾਂ ਤੇ ਇਹ ਕੋਈ ਮਤਲਬ ਫੈਮਿਲੀ ਦਾ ਕੋਈ ਬੰਦਾ ਸ਼ੰਦਾ ਸੀ ਉਹਦੇ ਹਵਾਲੇ ਦੇ ਨਾਲ ਤੇ ਬਾਹਰ ਚਲਾ ਗਿਆ ਕਹਿੰਦਾ ਇਹ ਰਿਹਾ ਕਿ ਮੈਂ ਆ ਜਾਵਾਂਗਾ ਮੈਂ ਆ ਜਾਵਾਂਗਾ ਲੇਕਿਨ ਆਇਆ ਆਇਆ ਇਹ ਨਹੀਂ। ਬਹੁਤ ਅੱਛੀ